ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 18 ਮਈ 2018 4 ਜੇਠ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਇਸ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਵਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਲਾਸਟ ਪ੍ਰੋਗਰਾਮ ਕਰਨ ਜਾ ਰਹੇ ਹਾਂ, ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਜੋ ਅੱਜ ਦਾ ਅਹਿਮ ਇਸ਼ੂ ਹੈ ਉਸ ਉੱਪਰ? ਦੇਖੋ, ਅਕਸਰ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਕੋਈ ਨਾ ਕੋਈ ਆਰਟੀਕਲ ਜਾਂ ਕੋਈ ਹਿਸਟੋਰੀਕਲ ਫੈਕਟ, ਹਿਸਟੋਰੀਕਲ ਘਟਨਾ ਨੂੰ ਡਿਸਕਸ ਕਰਦੇ ਉਸ ਦੇ ਲਈ ਵੀ ਇਸ ਵਾਰ ਅਸੀਂ ਕਾਰਵਾਂ ਮੈਗਜ਼ੀਨ ਦੇ ਵਿੱਚ ਇੱਕ ਮਿਸਟਰ ਨੀਲ ਕੰਤਨ ਆਰਐਸ ਦਾ ਆਰਟੀਕਲ ਛਪਿਆ, ਗੋਇੰਗ ਸਾਊਥ, the deepening fault lines between southern states and the Indian Union। ਸੋ ਜ਼ਾਹਰ ਹੈ ਕਿ ਵਿਸ਼ਾ ਸਾਡੇ ਵੀ ਇੰਟਰਸਟ ਦੇ ਨਾਲ ਮੇਲ ਖਾਂਦਾ ਕਿ ਫਾਲਟ ਲਾਈਨ ਹੁੰਦੀ ਹੈ ਕਿ ਜਦੋਂ ਭੂਚਾਲ ਆ ਕੇ ਹਟਦਾ ਹੈ ਜਾਂ ਭੂਚਾਲ ਜਿੱਥੇ ਆਉਣਾ ਹੁੰਦਾ ਹੈ, ਉਹ ਜਿਹੜੇ ਜ਼ੋਨ ਹੁੰਦੇ ਨੇ, ਸਿਸਮੋਲੋਜੀ ਜਿਹੜਾ ਇਹਨਾਂ ਦੀ ਸਾਇੰਸ ਹੈ, ਉਹਨਾਂ ਨੇ ਦੱਸੇ ਹੁੰਦੇ ਨੇ ਵੀ ਇੱਥੇ ਫਾਲਟ ਲਾਈਨ ਹੈ ਕਿ ਭਾਵੇਂ ਨਾ ਆਏ ਤਾਂ 100 ਸਾਲ ਨਾ ਆਏ, ਪਰ ਜੇ ਆਏਗਾ ਤੇ ਉਸ ਰੀਜਨ ਦੇ ਵਿੱਚ ਜਿਹੜਾ ਹੈ ਉਹ ਅਰਥਕੁਏਕ ਪ੍ਰੋਨ ਹੈ। ਜਿਵੇਂ ਜੇ ਅਸੀਂ ਕੈਲੀਫੋਰਨੀਆ 'ਚ ਦੇਖੀਏ ਤੇ ਹੇਵਰਡ ਤੋਂ ਸ਼ੁਰੂ ਹੋ ਕੇ ਤੇ ਕਾਫੀ ਵੱਡਾ ਹਿੱਸਾ ਜਿਹੜਾ ਹੈ ਉਹ ਫਾਲਟ ਲਾਈਨ ਹੈ, ਔਰ ਇਹ ਹੁਣ ਦਾ ਨਹੀਂ, ਪਹਿਲਾਂ ਤੋਂ ਹੀ ਹੈ। ਔਰ ਸੈਨ ਫਰਾਂਸਿਸਕੋ ਦੇ ਵਿੱਚ ਹੀ 1905 ਦੇ ਵਿੱਚ ਬਹੁਤ ਵੱਡਾ ਭੂਚਾਲ ਆਇਆ ਸੀ ਜਿਹਦੇ 'ਚ ਸਾਰਾ ਕੁਝ ਤਬਾਹ ਹੋ ਗਿਆ ਸੀ, ਔਰ ਇਹ ਸਾਰਾ ਸੈਨ ਫਰਾਂਸਿਸਕੋ ਹੁਣ ਨਵਾਂ ਬਣਿਆ। ਸੋ ਇਸੇ ਤਰ੍ਹਾਂ ਇਹ ਕਈ ਸਾਲਾਂ ਤੋਂ ਹੀ ਪ੍ਰੈਡਿਕਸ਼ਨ ਚੱਲ ਰਹੀ ਹੈ ਕਿ ਜੀ ਵੈਨ ਦਾ ਬਿਗ ਵਨ ਵਿਲ ਕਮ, ਕਿਉਂਕਿ ਜਿੱਥੇ ਫਾਲਟ ਲਾਈਨਸ ਹੁੰਦੀਆਂ ਉੱਥੇ ਜਿਹੜੀਆਂ ਪਲੇਟਸ ਨੇ ਧਰਤੀ ਦੀਆਂ ਉਹਨਾਂ ਨੇ ਹਿੱਲਣਾ ਹੈ ਤੇ ਉਹਦਾ ਕਈ ਵਾਰੀ ਉਹ ਇਮੀਡੀਏਟਲੀ ਹੋ ਸਕਦਾ ਹੈ, ਕੁਝ ਸਾਲਾਂ ਬਾਅਦ, ਕਈ ਵਾਰੀ 100 ਸਾਲ ਵੀ ਲੱਗ ਸਕਦੇ ਨੇ। ਸੋ ਜ਼ਾਹਰ ਹੁੰਦਾ ਹੈ ਵੀ ਫਾਲਟ ਲਾਈਨ ਜਦੋਂ ਅਸੀਂ ਲਿਟਰੇਚਰ ਦੇ ਵਿੱਚ ਯੂਜ਼ ਕਰਦੇ ਹਾਂ ਜਾਂ ਉਹਨੂੰ ਐਨਾਲਿਟਿਕਲੀ ਯੂਜ਼ ਕਰਦੇ ਹਾਂ ਤੇ ਮਤਲਬ ਇਹ ਹੈ ਕਿ ਦੇਖਣ ਨੂੰ ਬੇਸ਼ੱਕ ਉਹ ਥਾਂ ਸ਼ਾਂਤ ਹੋਏ ਕਿ ਵੀ ਉੱਥੇ ਕੁਛ ਹੈ। ਹੁਣ ਤੁਸੀਂ ਜਾਓ ਬੇ ਏਰੀਏ 'ਚ, ਕਿੰਨੀ ਵੱਡੀ ਇਕੋਨਮੀ ਅਮਰੀਕਾ ਦੀ ਕਿ ਦੁਨੀਆ ਦੀ ਸਿਲੀਕਨ ਵੈਲੀ 'ਚ ਉੱਥੇ ਬੈਠੀ ਹੈ, ਉੱਥੇ ਕਿਸੇ ਨੂੰ ਚਿੱਤ-ਚੇਤਾ ਵੀ ਨਹੀਂ ਵੀ ਕੀ ਹੋਣਾ, ਲੇਕਿਨ ਕਿਉਂਕਿ ਫਾਲਟ ਲਾਈਨ ਮੌਜੂਦ ਹੈ, ਅਰਥਕੁਏਕ ਕਦੇ ਵੀ ਆ ਸਕਦਾ। ਸੋ ਇਸੇ ਤਰ੍ਹਾਂ ਪੋਲੀਟੀਕਲ ਈਡੀਅਮ ਦੇ ਵਿੱਚ ਵੀ, ਔਰ ਇਹ ਆਲਰੇਡੀ ਮਲੋਏ ਧਰ ਜਿਹਨੇ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ, ਜਿਹਨੇ ਪੰਜਾਬ ਬਾਰੇ, ਕਿਉਂਕਿ ਉਹ ਜਦੋਂ ਪੰਜਾਬ 'ਚ ਕਿਵੇਂ ਏਜੰਸੀਆਂ ਇਨਫਿਲਟਰੇਟ ਕੀਤੀਆਂ, ਕਿਵੇਂ ਉਹਨਾਂ ਨੇ ਸਿੱਖ ਮੂਵਮੈਂਟ ਹਾਈਜੈਕ ਕੀਤੀ, ਔਰ ਉਸ ਸਾਰੇ ਦੇ ਉੱਤੇ ਬੇਸਡ ਉਹ ਕਿਤਾਬ ਸੀ, ਓਪਨ ਸੀਕ੍ਰੇਟਸ ਮਲੋਏ ਧਰ ਦੀ। ਹੁਣ ਤਾਂ ਉਹਦੀ ਮੌਤ ਹੋ ਗਈ ਕੈਂਸਰ ਨਾਲ, ਔਰ ਉਹਦੇ 'ਚ ਉਹਨੇ ਬੜੀ ਸਕਸੈਸਫੁਲੀ ਉਹ ਸਾਰਾ ਆਪਰੇਸ਼ਨ ਕਿਵੇਂ ਏਜੰਸੀਆਂ ਨੇ ਅਲਟੀਮੇਟਲੀ ਖਾਲਿਸਤਾਨ ਦੀ ਮੂਵਮੈਂਟ, ਮਿਲੀਟੈਂਟ ਮੂਵਮੈਂਟ ਵਾਈਪ ਆਊਟ ਕੀਤੀ, ਇਹ ਉਹ ਕਰਕੇ ਅਖੀਰ 'ਚ ਉਹਨੇ ਕਿਹਾ ਜੀ ਬੇਸ਼ੱਕ ਅੱਜ ਦੀ ਡੇਟ 'ਚ, ਇਹ 10 ਸਾਲ ਪਹਿਲਾਂ ਦੀ ਗੱਲ ਹੈ, ਕੋਈ ਮੂਵਮੈਂਟ ਐਗਜ਼ਿਸਟ ਨਹੀਂ ਕਰਦੀ ਔਰ ਕੋਈ ਇਸ ਵੇਲੇ ਕੋਈ ਇੰਡੀਅਨ ਯੂਨੀਅਨ ਨੂੰ ਇਮੀਡੀਏਟ ਖਤਰਾ ਨਹੀਂ ਹੈ, ਪਰ ਪਰਮਾਨੈਂਟ ਫਾਲਟ ਲਾਈਨਸ ਕ੍ਰੀਏਟ ਹੋ ਗਈਆਂ। ਜਦੋਂ ਤੁਸੀਂ ਕੌਮਾਂ ਦਾ ਫੇਥ ਔਰ ਡਿਸਬਿਲੀਫ ਦਾ ਜ਼ਿਕਰ ਹੁੰਦਾ ਤੇ ਫਿਰ ਜ਼ਾਹਰ ਹੁੰਦਾ ਹੈ ਕਿ ਜਿਵੇਂ ਅਸੀਂ ਜੇ ਜੂਨ 84 ਦੀ ਗੱਲ ਕਰੀਏ, ਜਦੋਂ ਅਕਾਲ ਤਖਤ ਟੈਂਕਾਂ ਤੋਪਾਂ ਨਾਲ ਢਾਹ ਦਿੱਤਾ ਤੇ ਕਿਸੇ ਸਿੱਖ ਨੂੰ, ਜਿਹੜਾ ਸਧਾਰਨ ਸਿੱਖ ਸੀ, ਇੱਕ ਇੰਟਰਨੈਸ਼ਨਲ ਰਿਪੋਰਟਰ ਨੇ ਪੁੱਛਿਆ ਇੱਕਦਮ ਬਾਅਦ ਜੁਲਾਈ ਦੇ ਵਿੱਚ, ਉਹਦੇ ਨਾਲ ਇੰਟਰਵਿਊ ਕੀਤਾ, ਉਹਨੇ ਕਿਹਾ ਕਿ ਵੀ ਕੋਈ ਐਸਾ ਤਰੀਕਾ ਨਹੀਂ ਹੈ ਕਿ ਵੀ ਸਿੱਖ ਕੌਮ ਮਾਫ ਕਰ ਦੇ ਇੰਡੀਅਨ ਸਟੇਟ ਨੂੰ, ਇੰਦਰਾ ਗਾਂਧੀ ਨੂੰ, ਔਰ ਰਿਲੇਸ਼ਨਸ ਦੁਬਾਰਾ ਹੋਣ। ਤੇ ਉਹਨੇ ਕਿਹਾ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ, ਔਰ ਇਹ ਉਸ ਪੀਰੀਅਡ 'ਚ ਉਸ ਮੈਗਜ਼ੀਨ ਨੇ ਉਹ ਸਟੋਰੀ ਵੀ ਕੈਰੀ ਕੀਤੀ।
ਉਹਨੇ ਕਿਹਾ ਜੀ ਵੀ ਇੱਕ ਬੜਾ ਗਰੀਬ ਦੋਧੀ ਸੀ, ਉਹ ਦੁੱਧ ਜਿਹੜਾ ਵੇਚਣ ਲਾਗਲੇ ਪਿੰਡ ਆਉਂਦਾ ਸੀ ਤੇ ਇੱਕ ਸੱਪ ਜਿਹਨੇ ਦੇਖਿਆ, ਉਹਦਾ ਟੱਬਰ ਵੀ ਬੜਾ ਗਰੀਬ ਸੀ, ਉਹਨੇ ਕਿਹਾ ਬੜੀ ਮਿਹਨਤ ਕਰਦਾ ਹੈ, ਭਾਰਾ ਉਹਨੇ ਦੁੱਧ ਦਾ ਡੋਣਾ ਚੱਕਿਆ ਹੁੰਦਾ ਤੇ ਕਹਿੰਦੇ ਉਹਨੂੰ ਤਰਸ ਆਇਆ ਸੱਪ ਨੂੰ, ਜਿਹੜਾ ਕਿ ਜਿਹਦੇ ਕੋਲ ਖਜ਼ਾਨਾ ਸੀ, ਅਸ਼ਰਫੀਆਂ ਉਹਨੂੰ ਪਤਾ ਸੀ ਇੱਥੇ ਨੇ ਜੀ। ਉਹਨੇ ਜਦੋਂ ਉਹਨੇ ਲੰਘਣਾ ਸੀ ਬੰਦੇ ਨੇ, ਉਹਨੇ ਆ ਕੇ ਇੱਕ ਅਸ਼ਰਫੀ ਜਿਹੜੀ ਹੈ ਉਹਦੇ ਰਸਤੇ 'ਚ ਰੱਖ ਦਿੱਤੀ ਜੀ। ਉਹ ਰੁਕਿਆ, ਉਹਨੇ ਦੇਖਿਆ ਸੱਪ ਉੱਥੇ ਹੀ ਰਿਹਾ ਤੇ ਉਹਨੇ ਦੇਖਿਆ ਵੀ ਸੱਪ ਨੇ ਮੇਰੇ ਸਾਹਮਣੇ ਹੀ ਰੱਖੀ ਹੈ, ਉਹਨੇ ਸੱਪ ਨੂੰ ਦੁੱਧ ਦਿੱਤਾ, ਨਾ ਸੱਪ ਦੁੱਧ ਪੀਂਦੇ, ਪਰ ਇਹ ਸਟੋਰੀ ਹੈ। ਔਰ ਉਹ ਚਲਾ ਗਿਆ, ਉਹਨੇ ਜਾ ਕੇ ਦੁੱਧ ਵੀ ਵੇਚਿਆ, ਆ ਕੇ ਉਹਨੇ ਅਸ਼ਰਫੀ ਘਰ ਰੱਖ ਲਈ। ਅਗਲੇ ਦਿਨ ਉਹ ਫੇਰ ਜਿਹੜਾ ਇਵੇਂ ਹੀ ਹੋਇਆ, ਉਹਨੇ ਇੱਕ ਅਸ਼ਰਫੀ ਰੱਖੀ ਵੀ ਮਹੀਨਿਆਂ ਦੇ ਵਿੱਚ ਹੀ ਉਹ ਮਾਲਾ ਮਾਲ ਹੋ ਗਿਆ। ਰੋਜ਼ਾਨਾ ਇਹ ਗੱਲ ਜਿਹੜੀ ਹੈ ਪ੍ਰੋਸੈਸ ਜਾਰੀ ਰਹੀ। ਉਹਨੇ ਕਿਹਾ ਵੀ ਇੱਕ ਦਿਨ ਉਹ ਬਿਮਾਰ ਪੈ ਗਿਆ ਦੁੱਧ ਵਾਲਾ ਜੀ, ਤੇ ਉਹਨੇ ਆਪਣੇ ਮੁੰਡੇ ਨੂੰ ਕਿਹਾ ਵੀ ਤੂੰ ਅੱਜ ਜਾਣਾ ਹੈ ਦੁੱਧ ਦੇਣ, ਪਰ ਆਹ ਗੱਲ ਰਾਹ 'ਚ ਵਾਪਰੇਗੀ, ਜਿਹੜਾ ਹੁਣ ਤੱਕ ਉਹਨੇ ਭੇਤ ਰੱਖਿਆ ਸੀ, ਤੇ ਤੂੰ ਉਹਨੂੰ ਦੁੱਧ ਵੀ ਦੇਣਾ ਹੈ ਤੇ ਉਹ ਅਸ਼ਰਫੀ ਚੁੱਕ ਲੈਣੀ ਹੈ। ਉਹਨੇ ਇਵੇਂ ਹੀ ਕੀਤਾ। ਇੱਕ ਦਿਨ ਜਦੋਂ ਲੰਘ ਗਿਆ, ਫਿਰ ਵਾਪਸ ਮੁੰਡਾ ਆਇਆ, ਉਹਨੇ ਕਿਹਾ ਘਰ ਆ ਕੇ ਰਾਤ ਨੂੰ ਮੁੰਡਾ ਸੁੱਤਾ ਨਹੀਂ, ਕਹਿੰਦਾ ਇਹ ਤਾਂ ਹੀ ਅਸੀਂ ਇੰਨੇ ਅਮੀਰ ਹੋਏ ਆ ਤੇ ਇੰਨੀਆਂ ਇਹ ਅਸ਼ਰਫੀਆਂ ਤੇ ਹਾਂ ਕਿ ਵੀ ਇਹ ਇੱਕੋ ਵਾਰੀ ਨਾ ਲੈ ਲਈਏ, ਵੀ ਇਹ ਜਿੱਥੋਂ ਦੀ ਸੱਪ ਆਉਂਦਾ ਉੱਥੇ ਹੀ ਪਈਆਂ ਹੋਣੀਆਂ, ਵੀ ਰੋਜ਼ ਦੇ ਕਿੱਕ ਦਾ ਕੀ ਹੈ। ਸੋ ਅਗਲੇ ਦਿਨ ਜਦੋਂ ਉਹ ਆਇਆ ਤਾਂ ਉਹਨੇ ਜਿਹੜਾ ਉਹ ਸੱਪ ਦੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਸੱਪ ਨੇ ਡੰਗ ਮਾਰਿਆ, ਉਹ ਮੁੰਡਾ ਮਰ ਗਿਆ। ਓ ਮਾਈ ਗॉड। ਕੁਝ ਦਿਨਾਂ ਬਾਅਦ ਜਦੋਂ ਉਹਦਾ ਸਾਰਾ ਕਿਰਿਆਕਰਮ ਪੂਰਾ ਹੋਇਆ ਤੇ ਉਹਦਾ ਪਿਓ ਫਿਰ ਗੁਜ਼ਰਿਆ, ਫਿਰ ਸੱਪ ਉੱਥੇ ਆ ਗਿਆ ਰਾਹ 'ਚ ਜੀ, ਤੇ ਉਹਨੇ ਸੱਪ ਨੂੰ ਮਾਫੀ ਮੰਗੀ, ਉਹਨੂੰ ਕਿਹਾ ਕਿ ਵੀ ਦੇਖ ਇਹ ਹੋ ਗਿਆ, ਮੁੰਡੇ ਨੇ ਕੀਤਾ, ਵੀ ਆਪਾਂ ਉਦਾਂ ਦਾ ਹੀ ਦੋਸਤ ਆ ਜਿਵੇਂ ਦੇ ਪਹਿਲਾਂ ਸੀ। ਉਹਨੇ ਕਿਹਾ ਵੀ ਇਹ ਗੱਲ ਨਹੀਂ ਬਣਨੀ, ਮੈਨੂੰ ਕਦੇ ਨਹੀਂ ਭੁੱਲਣਾ ਕਿ ਤੁਹਾਡੀ ਆਦਮ ਜ਼ਾਤ ਨੇ ਉਹਨਾਂ 'ਚ ਇੰਨੀ ਅਕਿਰਤ ਘਣਤਾ ਹੈ ਕਿ ਵੀ ਮੈਂ ਜਿਹੜਾ ਮਦਦ ਕੀਤੀ ਤੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਤੇ ਤੈਨੂੰ ਵੀ ਇਹ ਕਦੇ ਨਹੀਂ ਭੁੱਲਣਾ ਕਿ ਮੈਂ ਤੇਰਾ ਮੁੰਡਾ ਮਾਰਿਆ। ਸੋ ਇਹ ਹੁਣ ਗੱਲ ਬਣਨੀ ਨਹੀਂ। ਸੋ ਇਹ ਕਹਾਣੀ ਸੁਣਾ ਕੇ ਉਹਨੇ ਸਿੱਖ ਸੱਜਣ ਨੇ ਉਹਨੂੰ ਰਿਪੋਰਟਰ ਨੂੰ ਕਿਹਾ, ਉਹਨੇ ਕਿਹਾ ਜੀ ਇਹਨਾਂ ਸਾਡਾ ਅਕਾਲ ਤਖਤ ਢਾਤਾ, ਸਾਡੇ ਦਰਬਾਰ ਸਾਹਿਬ ਤੇ ਗੋਲੀਆਂ ਮਾਰੀਆਂ, ਅਸੀਂ ਇਹ ਕਿਵੇਂ ਇਹਨੂੰ ਭੁੱਲ ਸਕਦੇ ਆ। ਔਰ ਇਹ ਜਿਹੜਾ ਕਦੇ ਵੀ ਤੇ ਜੋ ਹੁਣ ਅਸੀਂ ਇਹਨਾਂ ਦੇ ਨਾਲ ਕਰਨਾ ਹੈ, ਵੀ ਅਸੀਂ ਸਿੱਖਾਂ ਨੇ ਕਦੇ ਮਾਫ ਤਾਂ ਕੀਤਾ ਨਹੀਂ ਹੈ, ਵੀ ਅਸੀਂ ਇੰਦਰਾ ਗਾਂਧੀ ਨੂੰ ਵੀ ਸਜ਼ਾ ਯਾਫਤਾ ਕਰਨਾ, ਉਹਨਾਂ ਨੂੰ ਵੀ ਕਰਨਾ, ਜੋ ਅਸੀਂ ਇਹਨਾਂ ਨਾਲ ਕਰਨਾ ਉਹ ਇਹਨਾਂ ਨੇ ਮਾਫ ਨਹੀਂ, ਇਹਨਾਂ ਨੂੰ ਨਹੀਂ ਭੁੱਲਣਾ। ਇਸ ਲਈ ਹੁਣ ਇਹ ਆਪਣੀ ਗੱਲ ਬਣਨੀ, ਇਹਨੂੰ ਫਾਲਟ ਲਾਈਨ ਕਹਿੰਦੇ ਨੇ ਜੇ ਐਗਜ਼ੈਕਟਲੀ ਡਿਫਾਈਨ ਕਰਨਾ ਹੋਏ ਪੰਜਾਬੀ ਤੇ ਇਹ ਫਾਲਟ ਲਾਈਨ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਆਪਣੀ ਫਾਲਟ ਲਾਈਨ ਦੀ ਗੱਲ ਕਰਦੇ ਹਾਂ, ਬਹੁਤ ਵਾਰ ਇੰਡੀਅਨ ਯੂਨੀਅਨ 1 ਬਿਲੀਅਨ 300 ਮਿਲੀਅਨ ਲੋਕ ਇੱਧਰ ਉੱਧਰ ਕਹਾਣੀਆਂ ਬਣਾਈਆਂ ਹੋਈਆਂ ਨੇ, ਪਰ ਅਸਲ ਦੇ ਵਿੱਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਆਰਟੀਫੀਸ਼ੀਅਲ ਯੂਨੀਅਨ ਹੈ, ਔਰ ਜਿਵੇਂ ਸੋਵੀਅਤ ਯੂਨੀਅਨ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ, ਕਿਉਂਕਿ ਡਿਊਰਿੰਗ ਸੈਕੰਡ ਵਰਲਡ ਵਾਰ ਰਸ਼ੀਅਨਸ ਨੇ ਬੜੀਆਂ ਕੁਰਬਾਨੀਆਂ ਕੀਤੀਆਂ, ਜਰਮਨਸ ਨੂੰ ਅਸਲੀ ਤਾਂ ਹਰਾਇਆ ਉਹਨਾਂ ਨੇ, ਮਾਸਕੋ 'ਚ ਫਸਾ ਲਿਆ ਉਹਨਾਂ ਨੂੰ, ਉਹਨਾਂ ਦੀ ਫੌਜ ਸਰਦੀਆਂ ਹੋ ਗਈਆਂ, ਉਹਨਾਂ ਨੇ ਆਪਣੀ ਪਾਲਿਸੀ ਕੀਤੀ, ਔਰ ਫਿਰ ਉਹਨਾਂ ਨੇ ਯੂਰਪ ਵੀ ਜਿਹੜਾ ਈਸਟਰਨ ਯੂਰਪ ਸੀ ਉਹਦੇ ਤੇ ਕਬਜ਼ਾ ਕਰ ਲਿਆ, ਆਪਣੀਆਂ ਸਟੇਟਾਂ ਉਸ ਤੋਂ ਪਹਿਲਾਂ ਵੀ ਪਾਵਰਫੁਲ ਸਟਾਲਿਨ ਦੇ ਥੱਲੇ ਹੁੰਦੇ ਗਏ। ਲੇਕਿਨ ਕਿਉਂਕਿ ਇੱਕ ਅਸਲੀ ਰਸ਼ੀਆ ਸੀ ਜਿੱਥੇ ਉਹਨਾਂ ਦਾ ਜਿਹੜਾ ਰੀਜਨ ਹੈ, ਦੂਜਾ ਜਿਹੜਾ ਉਹਨਾਂ ਨੇ ਬਾਲਟਿਕ ਸਟੇਟਾਂ ਸਾਂਭੀਆਂ ਸੀ, 19ਵੀਂ ਸਦੀ ਜਿਹੜੀ ਸੈਂਟਰਲ ਏਸ਼ੀਅਨ ਰਿਪਬਲਿਕ ਸੀ ਜਿਨ੍ਹਾਂ ਦੇ ਨਾਂ ਅਜ਼ਰਬਾਈਜਾਨ, ਉਜ਼ਬੇਕਿਸਤਾਨ, ਕਿਰਗਿਸਤਾਨ, ਤੁਰਕਮਾਨਿਸਤਾਨ, ਇਹ ਸਾਰੇ ਜਾਰਜੀਆ, ਅਰਮੀਨੀਆ, ਇਹ ਸਾਰੇ ਸੀ, ਇਹ ਜਿਹੜੀਆਂ ਨੇ, ਔਰ ਅਲਟੀਮੇਟਲੀ ਉੱਥੇ ਹੀ ਚਲਾ ਗਿਆ ਰਸ਼ੀਆ ਜੋ ਸੀ, ਉਹ ਸਾਰੀਆਂ ਸਟੇਟਾਂ ਜਿਹੜੀਆਂ ਨੇ ਹੱਥੋਂ ਨਿਕਲ ਗਈਆਂ, ਉਹ ਮੁਲਕ ਬਣ ਗਏ। ਇਸੇ ਤਰ੍ਹਾਂ ਯੂਗੋਸਲਾਵੀਆ ਸੀ। ਸੋ ਇੰਡੀਆ ਕਿਵੇਂ ਇੱਕ ਬਿਲਕੁਲ ਆਰਟੀਫੀਸ਼ੀਅਲ ਯੂਨੀਅਨ ਹੈ, ਔਰ ਖਾਸ ਤੌਰ ਤੇ ਸਾਊਥ, ਜਦੋਂ ਅਸੀਂ ਸਾਊਥ ਕਹਿੰਦੇ ਹਾਂ, ਇੱਕ ਤਾਂ ਰੇਸ਼ੀਅਲ ਡਿਵਾਈਡ ਹੈ, ਔਰ ਜੇ ਬੇਸ਼ੱਕ ਇਹਦੇ ਤੇ ਡਿਫਰੈਂਟ ਥਿਓਰੀਜ਼ ਨੇ, ਪਰ ਜਿਹੜੀ ਐਕਸੈਪਟੇਬਲ ਥਿਓਰੀ ਹੈ ਕਿ ਜਿਹੜੀਆਂ ਇਹ 4-5 ਸਟੇਟਾਂ ਨੇ ਸਾਊਥ ਦੀਆਂ, ਜਿਨ੍ਹਾਂ ਦੇ ਵਿੱਚ ਕਰਨਾਟਕਾ ਹੈ, ਤਮਿਲਨਾਡੂ ਹੈ, ਆਂਧਰਾ ਪ੍ਰਦੇਸ਼ ਹੈ, ਕੇਰਲ ਹੈ, ਜਿਹਦੇ ਨਾਲ ਤੁਸੀਂ ਪੌਂਡੀਚੇਰੀ ਵੀ ਰਲਾ ਸਕਦੇ ਹੋ, ਗੋਆ ਵੀ ਟੂ ਸਮ ਐਕਸਟੈਂਟ, ਪਰ ਇਹ 4 ਮੇਜਰ ਨੇ। ਇਹ ਡਰਾਵਿਡਨ ਰੇਸ ਨੇ, ਜਿਹੜੇ ਮੂਲ ਨਿਵਾਸੀ ਸੀ ਇੱਥੋਂ ਦੇ, ਬਾਹਰਲਿਆਂ ਨੇ ਆ ਕੇ ਧੱਕ ਕੇ ਉਹਨਾਂ ਨੂੰ ਉਧਰ ਭੇਜਿਆ, ਔਰ ਸ਼ੂਦਰ ਤਾਂ ਉਹਨਾਂ ਨੂੰ ਬਣਾਇਆ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਵੀ ਜਿਵੇਂ ਜਿਹੜਾ ਗੁਲਾਮ ਹੁੰਦਾ ਹੈ, ਉਹਦੇ ਜਿਵੇਂ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਜਿਹਨੂੰ ਸਟਾਕਹੋਮ ਸਿੰਡਰੋਮ ਕਹਿੰਦੇ ਨੇ, ਕਿ ਉਹ ਕਈ ਵਾਰੀ ਆਪਣੇ ਕੈਪਟਰ ਨੂੰ ਹੀ ਪਿਆਰ ਕਰਦਾ, ਜਿਹਨੇ ਕਿਡਨੈਪ ਨੂੰ ਕੀਤਾ ਹੁੰਦਾ। ਸੋ ਉਹਦੇ ਥੱਲੇ ਉਹਨਾਂ 'ਚ ਵੀ ਕਾਸਟ ਸਿਸਟਮ ਆਇਆ, ਔਰ ਅੱਜ ਵੀ ਤਮਿਲਨਾਡੂ ਜਾਂ ਦੂਜੀਆਂ ਥਾਵਾਂ ਤੇ ਜਿਹੜਾ ਬ੍ਰਾਹਮਣ ਕਸ਼ਤਰੀ ਵੈਸ਼, ਉਹ ਕਾਲੇ ਬ੍ਰਾਹਮਣ ਬਣੇ ਹੋਏ ਨੇ, ਉਹਨਾਂ ਦਾ ਵਰਸਟ ਫਾਰਮ ਹੈ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਕਦੇ ਵੀ ਸਾਊਥ ਦੀਆਂ ਸਟੇਟਾਂ 'ਚ ਨਾ ਉਹਨਾਂ ਨੇ ਉਹਨਾਂ ਦੀ ਆਪਣੀ ਲੈਂਗੁਏਜ ਹੈ। ਤਮਿਲਨਾਡੂ ਖਾਸ ਤੌਰ ਤੇ ਸਭ ਤੋਂ ਵੱਡੀ ਹੈ ਇਹਨਾਂ 'ਚੋਂ, ਉਹਨਾਂ ਦੀ ਤਮਿਲ ਹੈ ਲੈਂਗੁਏਜ। ਆਂਧਰਾ ਵਾਲਿਆਂ ਦੀ ਜਿਹੜੀ ਹੈ ਉਹ ਤੇਲਗੂ ਹੈ ਜੀ, ਔਰ ਜਿਹੜੇ ਕਰਨਾਟਕਾ 'ਚ ਨੇ ਉਹਨਾਂ ਦੀ ਕਨਾਡਾ ਉਸ ਨੂੰ ਕਹਿੰਦੇ ਨੇ ਜਾਂ ਕੰਨੜ ਕਹਿੰਦੇ ਨੇ, ਤੇ ਕੇਰਲਾ ਵਾਲਿਆਂ ਦੀ ਮਲਿਆਲਮ ਹੈ। ਸੋ ਮਲਿਆਲਮ 'ਚ ਵੀ ਬਹੁਤ ਸਾਰੇ ਲਫ਼ਜ਼ ਤਮਿਲ ਦੇ ਨੇ, ਤੇਲਗੂ 'ਚ ਵੀ ਨੇ। ਸੋ ਇਹਨਾਂ ਦਾ ਬੇਸ ਔਰ ਤਮਿਲ ਜਿਹੜੀ ਹੈ ਔਰ ਉਹਨਾਂ ਦੇ ਆਪਣਾ ਹੀ ਲਿਟਰੇਚਰ ਹੈ, ਉਹ ਲੈਂਗੁਏਜਸ ਨੇ ਜਿਹੜੀਆਂ ਸੰਸਕ੍ਰਿਤ 'ਚੋਂ ਨਹੀਂ ਨਿਕਲੀਆਂ ਜਾਂ ਸੰਸਕ੍ਰਿਤ ਦਾ ਕੋਈ ਇਨਫਲੂਐਂਸ ਨਹੀਂ ਹੈ। ਜਦੋਂ ਕਿ ਅਸੀਂ ਨਾਰਥ ਦੀਆਂ ਲੈਂਗੁਏਜਸ ਦੇਖਦੇ ਹਾਂ, ਉਹਨਾਂ 'ਚ ਸੰਸਕ੍ਰਿਤ ਦਾ, ਹਿੰਦੀ ਦਾ, ਬ੍ਰਜ ਭਾਸ਼ਾ ਦਾ, ਪਾਲੀ ਡਾਇਲੈਕਟ ਦਾ, ਪ੍ਰਾਕ੍ਰਿਤ ਦਾ, ਸਹਿਸਕ੍ਰਿਤੀ, ਇਹਨਾਂ ਸਾਰਿਆਂ ਦੇ ਉੱਤੇ ਜਿਹੜਾ ਉਹ ਸੰਸਕ੍ਰਿਤ ਦਾ ਇੰਪੈਕਟ ਹੈ। ਬਿਲਕੁਲ। ਹੁਣ ਇੱਕ ਪਾਸੇ ਤਾਂ ਰੇਸ਼ੀਅਲ ਡਿਵਾਈਡ ਸੀ, ਪਰ ਕਿਉਂਕਿ ਜਦੋਂ ਅੰਗਰੇਜ਼ਾਂ ਨੇ ਜਾਣ ਲੱਗਿਆ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਬਣਾ ਦਿੱਤੀ, ਉਸ ਤੋਂ ਪਹਿਲਾਂ ਤਮਿਲਨਾਡੂ ਮਦਰਾਸ ਪ੍ਰੈਜ਼ੀਡੈਂਸੀ ਸੀ ਅੰਗਰੇਜ਼ਾਂ ਦੇ ਥੱਲੇ। ਕੇਰਲਾ ਦੇ ਵਿੱਚ ਅਸੀਂ ਦੇਖੀਏ ਤਾਂ ਉਹਨਾਂ ਦਾ ਆਪਣਾ, ਕੇਰਲਾ ਦੇ ਵਿੱਚ ਜਿਹੜੇ ਹੁਣ ਮੁਸਲਮਾਨ ਅਰਬ ਆਏ, ਉਹ ਕੋਈ ਇਧਰੋਂ ਦਰਾ ਖੈਬਰ ਵੱਲੋਂ ਨਹੀਂ ਸੀ ਆਏ, ਸਮੁੰਦਰ ਵੱਲੋਂ ਆਏ। ਉਹਨਾਂ ਦਾ ਇੱਕ ਆਪਣਾ ਕਲਚਰ ਹੈ। ਬਿਲਕੁਲ। ਉੱਥੇ ਜਿਹੜੀ ਕ੍ਰਿਸਚੀਅਨਿਟੀ ਹੈ ਉਹ ਵੀ ਦੂਸਰੀ ਸੈਂਚੁਰੀ ਦੇ ਵਿੱਚ ਹੀ ਸੇਂਟ ਥੋਮਸ ਉੱਥੋਂ ਦੇ ਪੈਟਰਨ ਸੇਂਟ ਨੇ। ਸੋ ਉਹਨਾਂ ਦੇ ਆਪਣੇ ਕਲਚਰ ਨੇ, ਆਪਣੀ ਜ਼ਬਾਨ ਹੈ। ਉਹਨਾਂ ਦਾ ਨਾਰਥ ਨਾ ਉਹਨਾਂ ਦੀ ਖੁਰਾਕ ਦੀਆਂ ਆਦਤਾਂ ਰਲਦੀਆਂ ਨੇ, ਨਾ ਤਹਿਜ਼ੀਬ ਹੈ, ਨਾ ਲੈਂਗੁਏਜ ਹੈ। ਅੰਗਰੇਜ਼ ਕਿਉਂਕਿ ਜਾਣ ਲੱਗਿਆਂ ਦੇ ਗਏ, ਉਹ ਉੱਥੇ ਰਹੇ। ਉਹਨਾਂ ਨੇ ਹਾਲਾਂ ਇੱਕ ਅੱਧੀ ਸਟੇਜ ਤੇ 1960ਵਿਆਂ 'ਚ ਜਦੋਂ ਕਿ ਤਮਿਲਨਾਡੂ ਦੇ ਵਿੱਚ ਅੰਨਾ ਦੁਰਾਈ ਦੇ ਥੱਲੇ 20ਵੀਂ ਸਦੀ 'ਚ ਤਮਿਲ ਜਿਹੜੀ ਹੈ ਦ੍ਰਾਵਿਡਨ ਮੂਵਮੈਂਟ ਕਿਹਾ, ਜਦੋਂ ਉਹਨਾਂ ਨੇ DMK ਪਾਰਟੀ ਜਿਹੜੀ ਹੈ ਉਹਦਾ ਦ੍ਰਾਵਿੜ ਮੁਨੇਤਰ ਕੜਗਮ, ਇਹ ਉਹਨਾਂ ਦੀ ਲੈਂਗੁਏਜ ਦਾ ਹੀ ਸ਼ਬਦ ਹੈ। ਸੋ ਜ਼ਾਹਰ ਹੈ ਵੀ ਉਹ ਕਾਸਟ ਸਿਸਟਮ ਨੂੰ ਵੀ ਚੈਲੰਜ ਸੀ। ਉਹ ਉਹਨਾਂ ਨੇ ਮੰਦਰਾਂ 'ਚੋਂ ਦੇਵਤੇ ਬਾਹਰ ਕੱਢਤੇ, ਉਹਨਾਂ ਨੇ ਬਿਲਕੁਲ ਬਗਾਵਤ ਔਰ ਨਾਰਥ ਦੀ ਸੁਪਰੇਮੇਸੀ ਨੂੰ ਵੀ ਚੈਲੰਜ ਸੀ। ਔਰ DMK ਜਦੋਂ ਪੋਲੀਟੀਕਲੀ ਸਟਰੋਂਗ ਹੋਈ, ਕਰੁਣਾਨਿਧੀ ਜਿਹੜਾ ਹੁਣ 92-93 ਸਾਲ ਦਾ, ਉਹਦਾ ਮੁੰਡਾ ਸਟਾਲਿਨ ਅੱਗੋਂ ਹੁਣ ਉਹਦੀ ਪਾਰਟੀ ਦਾ ਲੀਡਰ ਹੈ। 1960ਵਿਆਂ ਦੇ ਵਿੱਚ ਤਮਿਲਨਾਡੂ ਦੇ ਵਿੱਚ ਬੜੀ ਸਟਰੋਂਗ ਮੂਵਮੈਂਟ ਸੀ ਕਿ ਵੀ ਅਸੀਂ ਦਿੱਲੀ ਨਾਲੋਂ ਅੱਡ ਹੋਣੇ, ਸੈਂਟਰ ਨਾਲੋਂ ਸੈਪਰੇਟ ਹੋਣ ਦੀ ਲਾਈਨ ਜਾ ਰਹੀ ਸੀ। ਇਹੀ ਪੀਰੀਅਡ ਸੀ ਕਿ ਪੰਜਾਬੀ ਸੂਬਾ ਬਣਿਆ 1966 'ਚ ਔਰ ਜਸਟਿਸ ਗੁਰਨਾਮ ਸਿੰਘ ਪਹਿਲਾ ਚੀਫ ਮਿਨਿਸਟਰ ਬਣਿਆ। ਉਦੋਂ ਅਕਾਲੀ ਵੀ ਜਿਹੜੇ ਨੇ ਇਸ ਮੰਗ ਦੇ ਉੱਤੇ ਸੀ ਕਿ ਟਰੂਲੀ ਫੈਡਰਲ ਸਟਰਕਚਰ ਹੋਣਾ ਚਾਹੀਦਾ। ਜੇ ਟੋਟਲ ਸੈਪਰੇਸ਼ਨ ਦੀ ਲਾਈਨ ਤਾਂ ਨਹੀਂ ਸੀ ਆਈ। ਆਪਣੇ ਸਿੱਖ ਹੋਮਲੈਂਡ ਦਾ ਮਤਾ ਮਾਸਟਰ ਅਕਾਲੀ ਦਲ ਨੇ ਕੀਤਾ ਸੀ, ਪਰ ਅਕਾਲੀ ਦਲ ਮੋਰ ਪਾਵਰਸ ਟੂ ਦਾ ਸਟੇਟਸ ਦੀ ਗੱਲ ਕਰਦਾ ਸੀ। ਔਰ ਇਮੀਡੀਏਟਲੀ ਐਮਰਜੈਂਸੀ ਤੋਂ ਬਾਅਦ ਜਦੋਂ ਚੋਣਾਂ ਹੋਈਆਂ, ਜਿੱਥੇ ਦਿੱਲੀ 'ਚ ਇੰਦਰਾ ਗਾਂਧੀ ਡੀਥਰੋਨ ਹੋਈ, 9 ਸਟੇਟਾਂ ਦੇ ਵਿੱਚ ਭਾਰਤ ਦੀਆਂ SVD ਗਵਰਨਮੈਂਟਸ ਬਣੀਆਂ। ਉਹਨਾਂ ਨੂੰ ਸੰਯੁਕਤ ਵਿਧਾਇਕ ਦਲ ਕਹਿੰਦੇ ਸੀ, ਜਿਨ੍ਹਾਂ ਦੇ ਵਿੱਚ ਕਰੁਣਾਨਿਧੀ, DMK, ਅਕਾਲੀਆਂ ਦੀ ਪੰਜਾਬ 'ਚ ਔਰ ਇਵੇਂ ਹੀ। ਔਰ ਉਸ ਵੇਲੇ ਜਸਟਿਸ ਗੁਰਨਾਮ ਸਿੰਘ ਨੇ, ਜਦੋਂ ਅਸੀਂ ਕਈ ਵਾਰੀ ਦੇਖਦੇ ਹਾਂ ਕਿ ਜਿਹੜੇ ਕੁਝ ਵਾਈਜ਼ ਕਦਮ ਜੇ ਠੀਕ ਟਾਈਮ ਤੇ ਲੈ ਕੇ ਉਹਨਾਂ ਤੇ ਸਟਿਕ ਕੀਤਾ ਹੁੰਦਾ ਤੇ ਸ਼ਾਇਦ ਸਾਨੂੰ ਕੌਮੀ ਤੌਰ ਤੇ ਜੋ ਜੂਨ 84, ਨਵੰਬਰ 84 ਔਰ ਅੱਜ ਤੱਕ ਅਸੀਂ ਭੁਗਤ ਰਹੇ ਹਾਂ ਉਸ ਚੋਂ ਨਾ ਗੁਜ਼ਰਦੇ। ਔਰ ਜਸਟਿਸ ਗੁਰਨਾਮ ਸਿੰਘ ਨੇ ਚੰਡੀਗੜ੍ਹ 'ਚ ਉਹਨਾਂ 9 ਸਟੇਟਾਂ ਨੂੰ ਹੀ ਇਨਵਾਈਟ ਕੀਤਾ ਕਿ ਮੋਰ ਪਾਵਰਸ ਟੂ ਦਾ ਸਟੇਟਸ, ਕਿ ਵੀ ਇੰਡੀਆ ਦੇ ਵਿੱਚ ਟਰੂਲੀ ਫੈਡਰਲ ਸਟਰਕਚਰ ਹੋਏ। ਔਰ ਜਿਉਂ-ਜਿਉਂ ਡੇਟ ਨੇੜੇ ਆਈ, ਬਾਕੀਆਂ 'ਚ ਵੀ ਉਤਸ਼ਾਹ ਸੀ, ਕਿਉਂਕਿ ਸਾਊਥ ਦੀਆਂ ਸਟੇਟਾਂ ਵਾਲੇ ਦੇਖਦੇ ਹੁੰਦੇ ਨੇ ਕਿ ਵੀ ਜੇ ਸਿੱਖ ਖਲੋ ਜਾਏ ਜਾਂ ਪੰਜਾਬ ਖਲੋ ਜਾਏ ਫਿਰ ਤਾਂ ਉਹਨਾਂ ਨੂੰ ਹੌਸਲਾ ਹੁੰਦਾ। ਉਦੋਂ ਤੱਕ ਜੇ ਉਹ ਫੌਜ ਦੇ ਵਿੱਚ ਵੀ ਸਿੱਖ ਜ਼ਿਆਦਾ ਸੀ ਔਰ ਛਾਪਾ ਵੀ ਸਿੱਖਾਂ ਦਾ ਜ਼ਿਆਦਾ ਸੀ। ਸੋ ਉਹ ਸਾਰਿਆਂ ਨੇ ਬੜਾ ਚਾਅ ਕੀਤਾ। ਐਨ ਮੌਕੇ ਤੇ ਆ ਕੇ ਕੀ ਹੋਇਆ, 2-4 ਦਿਨ ਪਹਿਲਾਂ ਹੀ ਐਸਾ ਪ੍ਰੈਸ਼ਰ ਉਹਦੇ ਤੇ ਜਸਟਿਸ ਗੁਰਨਾਮ ਸਿੰਘ ਤੇ ਬਿਲਟ ਹੋਇਆ ਕਿ ਇਵੈਂਚੁਅਲੀ ਉਹਨੇ ਜਿਹੜੀ ਕਨਕਲੇਵ ਰੱਖੀ ਸੀ ਉਹ ਕੈਂਸਲ ਕਰ ਦਿੱਤੀ। ਔਰ ਉਹਦੇ ਤੋਂ ਬਾਅਦ ਉਹ ਜਿਹੜਾ ਉਸ ਲੈਵਲ ਦਾ ਅਲਾਈਅੰਸ ਕੀ ਬਣਨਾ ਸੀ। ਹਾਲਾਂਕਿ ਅਕਾਲੀਆਂ ਨੇ 1970ਵਿਆਂ ਦੇ ਵਿੱਚ ਫਿਰ ਆਨੰਦਪੁਰ ਦਾ ਮਤਾ ਪਾਸ ਕੀਤਾ, ਮੋਰ ਪਾਵਰਸ ਉੱਤੇ ਧਰਮਯੁੱਧ ਮੋਰਚੇ 'ਚ 2 ਲੱਖ ਗ੍ਰਿਫਤਾਰੀਆਂ ਵੀ ਦਿੱਤੀਆਂ, ਪਰ ਫਿਰ ਆਨੰਦਪੁਰ ਦਾ ਮਤਾ ਵੀ ਵੱਖਵਾਦੀ ਹੋ ਗਿਆ। ਸੋ ਉਹ ਜਿਹੜੀ ਓਪਰਚੁਨਿਟੀ ਸੀ ਕਿ ਤੁਸੀਂ ਕਲੈਕਟਿਵਲੀ ਸਾਊਥ ਦੀਆਂ ਸਟੇਟਾਂ ਨੂੰ ਨਾਲ ਲੈ ਕੇ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚੋਂ ਤੁਸੀਂ ਟਰੂ ਫੈਡਰਲ ਸਟਰਕਚਰ ਕੱਢ ਸਕਦੇ ਸੀ, ਉਹ ਗਵਾ ਲਈ। ਹੁਣ ਕਿਉਂਕਿ ਸਾਊਥ ਦੀਆਂ ਇਹ ਸਟੇਟਾਂ ਇਸ ਪੀਰੀਅਡ 'ਚ 60ਵਿਆਂ ਤੋਂ ਅਸੀਂ ਦੇਖੀਏ ਇਹਨਾਂ ਨੇ ਪੋਪੂਲੇਸ਼ਨ ਵੀ ਕੰਟਰੋਲ ਕਰ ਲਈ, ਜਦੋਂ ਕਿ UP, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਇਹਨਾਂ ਦੀ ਆਬਾਦੀ 3 ਗੁਣਾ ਹੋ ਗਈ। ਫਿਰ ਉਹਨਾਂ ਨੇ ਐਜੂਕੇਸ਼ਨ ਦੇ ਵੱਲ ਵੀ ਖਾਸ ਤੌਰ ਤੇ IT ਸੈਕਟਰ ਦੇ ਵਿੱਚ ਪਹਿਲਾਂ ਆਂਧਰਾ ਨੇ, ਫਿਰ ਕਰਨਾਟਕਾ ਨੇ, ਹੁਣ ਤਮਿਲਨਾਡੂ ਨੇ, ਕੇਰਲਾ ਵੈਸੇ ਹੀ ਇੱਕ ਜ਼ਮਾਨਾ ਸੀ ਅਸੀਂ
ਜਦੋਂ ਸਕੂਲ ਡੇਜ਼ ਸੀ ਤਾਂ ਉਦੋਂ ਸੁਣਦੇ ਹੁੰਦੇ ਸੀ ਕਿ ਅੱਛਾ ਵੀ ਕੇਰਲਾ ਦੇ ਵਿੱਚ ਕੁੜੀਆਂ ਜਿਹੜੀਆਂ ਨੇ ਉਹ ਬੱਸਾਂ ਦੀਆਂ ਕੰਡਕਟਰ ਵੀ ਹੁੰਦੀਆਂ, ਤੇ ਉਦੋਂ ਬਿਲੀਵ ਨਹੀਂ ਸੀ ਹੁੰਦਾ ਕਿ ਵੀ ਇਹ ਫਿਰ ਇਹ ਸੀ ਕਿ ਜੀ ਜਿਹੜਾ ਹਾਈਐਸਟ ਲਿਟਰੇਸੀ ਰੇਟ ਹੈ ਕੁੜੀਆਂ ਦਾ ਉਹ ਕੇਰਲਾ 'ਚ ਹੈ, ਵੀ 80% ਕੁੜੀਆਂ ਪੜ੍ਹੀਆਂ ਲਿਖੀਆਂ ਨੇ। ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹਾ ਸੀ ਪੰਜਾਬ ਦਾ, ਜਿੱਥੇ ਬੀਬੀਆਂ ਬਹੁਤ ਪੜ੍ਹੀਆਂ ਸਕੂਲ ਵਾਲੇ, ਕਿਉਂਕਿ ਬਾਹਰ ਆਏ ਹੋਏ ਲੋਕ ਸੀ, ਉਹਨਾਂ ਨੂੰ ਸੀ ਕਿ ਬੱਚੀਆਂ ਨੂੰ ਪੜ੍ਹਾਉਣਾ। ਤੇ ਇਹ ਹੁਸ਼ਿਆਰਪੁਰ ਵਾਲੇ ਮਾਣ ਨਾਲ ਕਹਿੰਦੇ ਸੀ ਕਿ ਭਾਰਤ 'ਚ ਸਭ ਤੋਂ ਜ਼ਿਆਦਾ ਲਿਟਰੇਸੀ ਰੇਟ ਕੁੜੀਆਂ ਦਾ ਕੇਰਲਾ 'ਚ ਹੈ, ਉਸ ਤੋਂ ਬਾਅਦ ਹੁਸ਼ਿਆਰਪੁਰ 'ਚ। ਸੋ ਕੁੱਲ ਮਿਲਾ ਕੇ ਇਹਨਾਂ 50 ਸਾਲਾਂ 'ਚ 60ਵਿਆਂ ਤੋਂ ਲੈ ਕੇ ਹੁਣ ਤੱਕ ਆਲਮੋਸਟ 60 ਸਾਲ 'ਚ ਉਹ ਬਹੁਤ ਅੱਗੇ ਚਲੇ ਗਏ। ਔਰ ਹੁਣ ਉਹਨਾਂ ਨੇ ਰਿਅਲਾਈਜ਼ ਕਰਨਾ ਸ਼ੁਰੂ ਕੀਤਾ ਹੈ ਵੀ ਜਿੰਨੇ ਟੈਕਸ ਅਸੀਂ ਸੈਂਟਰ ਨੂੰ ਦੇ ਰਹੇ ਹਾਂ, ਔਰ ਇਹ ਫਾਈਨੈਂਸ ਕਮਿਸ਼ਨ ਦੀ ਜਿਹੜੀ ਹੈ 15th ਫਾਈਨੈਂਸ ਕਮਿਸ਼ਨ ਰਿਪੋਰਟ ਆਈ, ਹੁਣ ਇਹਨਾਂ ਨੇ ਜਿਹੜਾ ਫਾਈਨੈਂਸ ਕਮਿਸ਼ਨ ਨੇ ਵੰਡਣੀਆਂ ਸ਼ੁਰੂ ਕੀਤੀਆਂ ਨੇ ਗ੍ਰਾਂਟਸ ਹੋਣ ਸੈਂਟਰ ਪ੍ਰੋਜੈਕਟ, ਉਹ ਆਬਾਦੀ ਦੇ ਲਿਹਾਜ਼ ਨਾਲ ਜੀ। ਹੁਣ ਆਬਾਦੀ ਇਧਰ 3 ਗੁਣਾ ਹੋ ਗਈ, ਯੂਪੀ ਬਿਹਾਰ, ਉਹਨਾਂ ਨੂੰ ਇਹ ਲੱਗ ਰਿਹਾ ਵੀ ਇਹ ਤਾਂ ਸਾਨੂੰ ਲੁੱਟ ਰਹੇ ਨੇ। ਪੰਜਾਬ 'ਚ ਤਾਂ ਇਹਨਾਂ ਨੇ ਆਬਾਦੀ ਪਹਿਲਾਂ ਹੀ ਜਿਹੜਾ ਉਹ ਹਮ ਦੋ ਹਮਾਰੇ ਦੋ, ਫਿਰ 2 ਚੋਂ ਵੀ 1 ਕਰਤਾ ਜੀ। ਸੋ ਸਾਨੂੰ ਤਾਂ ਸਾਡੇ ਜਿਨ੍ਹਾਂ ਨੇ ਕਦੇ ਕੇਸ ਵੀ ਬਿਲਟ ਕੀਤਾ ਵੀ ਅਸੀਂ ਸੈਪਰੇਟ ਹੋਣਾ, ਉਹਨਾਂ ਨੇ ਕਦੇ ਕਿਹਾ ਹੀ ਨਹੀਂ ਕਿ ਭਾਈ ਟੈਕਸ ਇੰਨੇ % ਸਾਡੇ ਤੋਂ ਜਾਂਦਾ ਹੈ, ਬੈਂਕਾਂ ਦੀਆਂ ਸੇਵਿੰਗਸ ਬਾਹਰਲੇ ਸਿੱਖਾਂ ਦੀ ਬਦੌਲਤ ਇੰਨੀਆਂ ਨੇ, ਤੇ ਪੰਜਾਬ ਨੂੰ ਦੰਦੇ ਕੀ ਨੇ। ਹਾਂ ਇਹ ਜ਼ਰੂਰ ਹੈ ਕਿ 84 ਤੋਂ ਬਾਅਦ ਜਿਹੜੀਆਂ ਗੋਲੀਆਂ ਇਹਨਾਂ ਨੇ ਸਾਡੇ ਮੁੰਡਿਆਂ ਨੂੰ ਮਾਰੀਆਂ, ਉਹਦੇ ਪੈਸੇ ਅਜੇ ਤੱਕ ਵੀ ਮੰਗਦੇ ਆ ਕਿ ਜੀ ਪੰਜਾਬ ਨੂੰ ਅਸੀਂ ਕਰਜ਼ਾ ਦਿੱਤਾ, ਕਿਉਂਕਿ ਸਿਕਿਉਰਿਟੀ ਫੋਰਸਿਸ ਸੀ ਕਿ ਵੀ ਤੁਹਾਡੇ ਮੁੰਡੇ ਵੀ ਮਾਰੇ ਨੇ, ਤੇ ਬੁਲਟ ਦੀਆਂ ਪ੍ਰਾਈਸਿਸ ਜਿਹਨੂੰ ਕਹਿਣਗੇ ਕਿ ਜੀ ਪੰਜਾਬ ਅੰਡਰ ਡੈਟ ਅੰਡਰ ਲੋਨ, ਔਰ ਕਿਸਾਨੀ ਦਾ ਕੀ ਹਾਲ ਹੈ ਸਾਹਮਣੇ। ਹੁਣ ਸਾਊਥ ਦੇ ਵਿੱਚ ਕਿਵੇਂ ਉਹ ਜਿਹੜੀਆਂ ਫਾਲਟ ਲਾਈਨਸ ਡਿਵੈਲਪ ਹੋ ਰਹੀਆਂ ਕਿ ਇੰਡੀਅਨ ਯੂਨੀਅਨ ਦੇ ਨਾਲ ਰਹਿਣ ਸਾਡਾ ਫਾਇਦਾ ਨਹੀਂ ਹੈ, ਕਿਉਂਕਿ ਇਹ ਸਾਨੂੰ ਦੇਖੋ ਜਿਹੜੀ ਇਕਨੋਮਿਕਲ ਐਕਸਪਲੋਇਟੇਸ਼ਨ ਹੁੰਦੀ ਹੈ ਜੀ, ਉਹ ਕਈ ਵਾਰੀ ਪੈਟਰੀਓਟਿਜ਼ਮ ਜਾਂ ਨੈਸ਼ਨਲਿਜ਼ਮ ਦਾ ਬੇਸ ਬਣਦੀ ਹੈ। ਅਮਰੀਕਾ ਇਹ ਵੀ ਗੋਰੀ ਰੇਸ ਸੀ, ਅਮਰੀਕਾ 'ਚ ਰਹਿਣ ਵਾਲੇ ਮਾਰਤੇ ਸੀ, ਦੂਜੇ ਤਾਂ ਇਹਨਾਂ ਨੇ ਬਹੁਤ ਤੇਜ਼ਾ ਦਬਾ ਲਏ ਸੀ। ਜਿਹੜੇ ਬ੍ਰਿਟਿਸ਼ ਕਲੋਨੀਅਲ ਸੀ ਰਾਣੀ ਔਰ ਰਾਜਾ ਉਹ ਵੀ ਗੋਰੇ ਸੀ। ਫਿਰ ਅਮਰੀਕਾ ਨੇ ਕਿਉਂ ਰੈਵੋਲੂਸ਼ਨਰੀ ਵਾਰ ਲੜੀ 5 ਸਾਲ, ਕਿਵੇਂ ਅੰਗਰੇਜ਼ਾਂ ਤੋਂ ਅੱਡ ਹੋਏ, ਰੀਜ਼ਨ ਇਕਨੋਮਿਕਲ ਸੀ, ਕਿਉਂਕਿ ਇੱਥੇ ਚਾਹ ਇੱਥੋਂ ਜਾਂਦੀ ਸੀ ਤੇ ਉਹ ਜਿੰਨਾ ਮਰਜ਼ੀ ਟੈਕਸ ਲਾ ਦਿੰਦੇ ਸੀ, ਤੇ ਇੱਥੇ ਜਿਹੜੇ ਪ੍ਰੋਡਿਊਸ ਕਰਨ ਵਾਲੇ ਸੀ ਉਹਨਾਂ ਨੂੰ ਨਹੀਂ ਸੀ। ਔਰ ਜਿਹੜੀ ਬੋਸਟਨ ਟੀ ਪਾਰਟੀ ਜਿਹਨੂੰ ਕਹਿੰਦੇ ਨੇ, ਜਿਹਦੇ 'ਚ ਉਹਨਾਂ ਨੇ ਫਿਰ ਆਪਣੀ ਦੇਸੀ ਲੇਬਰ ਬਣ ਕੇ ਚਾਹ ਦੀਆਂ ਪੇਟੀਆਂ ਸਮੁੰਦਰ 'ਚ ਸੁੱਟੀਆਂ ਔਰ 13 ਕਾਲੋਨੀਜ਼ ਨੇ ਆਜ਼ਾਦੀ ਡਿਕਲੇਅਰ ਕੀਤੀ। ਰੀਜ਼ਨ ਆਰਥਿਕ ਸੀ, ਕੋਈ ਰੇਸ ਦਾ ਨਹੀਂ ਸੀ, ਕੋਈ ਦੂਜਾ ਨਹੀਂ ਸੀ। ਬਾਕੀ ਇਹ ਤਾਂ ਪਤਾ ਹੀ ਨਹੀਂ ਸੀ ਵੀ ਕੀ ਡੈਮੋਕ੍ਰੇਸੀ ਹੋਏਗੀ, ਕੀ ਨਿਕਲੇਗਾ। ਉਹਨਾਂ ਨੂੰ ਸਿਰਫ ਇਹ ਤਾਂ ਸਾਨੂੰ ਲੁੱਟ ਰਹੇ ਨੇ, ਜਿਹਨੂੰ ਅਸੀਂ ਆਰਥਿਕ ਸ਼ੋਸ਼ਣ ਕਹਿੰਦੇ। ਔਰ ਇਹ ਜਿਹੜਾ ਤਮਿਲਨਾਡੂ ਦੇ ਵਿੱਚ ਜਿਹੜਾ ਇਹ ਪਾਰਟ ਬਿਲਟ ਹੋ ਰਿਹਾ ਹੈ, ਉਹੀ ਆਰਥਿਕ ਸ਼ੋਸ਼ਣ ਹੈ। ਔਰ ਇਸ ਆਰਟੀਕਲ 'ਚ ਇਹਨੂੰ ਵਿਦ ਫੈਕਟਸ ਡਿਸਕਸ ਕੀਤਾ, ਗੋਇੰਗ ਸਾਊਥ the deepening fault lines between southern states and the Indian Union, ਕਿ ਆ ਜਿਹੜੀ ਹੈ fault lines ਹੋ ਰਹੀ ਹੈ। ਔਰ ਇਹ ਆਰਟੀਕਲ ਵੀ ਸਾਨੂੰ ਭੈਣ ਜੀ ਅਮਨਜੋਤ ਕੌਰ ਨੇ ਭੇਜਿਆ ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਫੋਰ ਅੱਗੇ ਤੁਰਨ ਦੇ। ਹੁਣ ਇਸ ਆਰਟੀਕਲ ਦੀ ਸ਼ੁਰੂਆਤ ਹੁੰਦੀ ਹੈ, ਚਾਈਲਡ ਬੋਰਨ ਇਨ ਉੱਤਰ ਪ੍ਰਦੇਸ਼ is 10 times more likely to die in her first 5 years than a child born in Kerala. As far as the infant mortality rate is concerned, the two states are as far apart as the United States and the South Sudan. The life expectancy in Uttar Pradesh is also a good 10 years lower than in the Kerala. ਪਹਿਲਾਂ ਨੇ ਕੰਪੈਰੀਜ਼ਨ ਕੀਤਾ, ਉਹਨਾਂ ਨੇ ਕਿਹਾ ਕਿ ਵੀ ਜਿਹੜਾ 5 ਸਾਲ ਤੋਂ ਘੱਟ ਉਮਰ ਦਾ ਬੱਚਾ ਹੈ ਜੀ, ਉਹ ਯੂਪੀ ਦੇ ਵਿੱਚ 10 ਗੁਣਾ ਜ਼ਿਆਦਾ ਚਾਂਸ ਨੇ ਉਹਦੇ ਮਰਨ ਦੇ ਕੇਰਲਾ ਨਾਲੋਂ। ਅਸੀਂ ਪਰਸੋਂ ਰਿਪੋਰਟ ਜਿਹੜੀ ਹੈ ਇੰਗਲੈਂਡ ਦੇ ਜਰਨਲ ਦੀ ਡਿਸਕਸ ਕੀਤੀ ਸੀ ਕਿ ਕਿਵੇਂ 2,39,000 ਕੁੜੀਆਂ ਜਿਹੜੀਆਂ ਨੇ ਉਹ 5 ਸਾਲ ਦੀ ਉਮਰ ਤੱਕ ਪਹੁੰਚਦੀਆਂ ਮਰ ਜਾਂਦੀਆਂ ਡਿਊ ਟੂ ਪੂਅਰ ਡਾਈਟ ਔਰ ਉਹਨਾਂ ਦੀ ਪਰਵਰਿਸ਼ ਦੇ। ਔਰ ਉਹਨਾਂ ਚੋਂ ਅੱਗੋਂ ਜਿਹੜੀਆਂ ਨੇ 2/3 ਹੈ ਉਹ ਯੂਪੀ, ਬਿਹਾਰ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਨੇ। ਸੋ ਇਹਨੇ ਫਿਗਰ ਹੀ ਇੱਥੋਂ ਸ਼ੁਰੂ ਕੀਤੀ ਕਿ 10 ਗੁਣਾ ਜ਼ਿਆਦਾ ਮੌਤ ਦਾ ਰੇਟ ਹੈ। ਔਰ ਫਿਰ ਈਵਨ ਉਮਰ ਦਾ ਤਕਾਜ਼ਾ ਇਹ ਹੈ ਕਿ ਜਿਹੜੀ ਲਾਈਫ ਐਕਸਪੈਕਟੈਂਸੀ ਕਹਿੰਦੇ ਨੇ ਕਿ ਜੀ ਇੰਨੀ ਐਵਰੇਜ ਉਮਰ ਹੈ, 10 ਸਾਲ ਦਾ ਫਰਕ ਹੈ। ਜੇ ਕੇਰਲਾ ਦੇ ਵਿੱਚ ਐਵਰੇਜ ਲਾਈਫ ਐਕਸਪੈਕਟੈਂਸੀ 65 ਸਾਲ ਹੈ ਤੇ ਯੂਪੀ ਦੇ ਵਿੱਚ ਜਿਹੜੀ ਹੈ ਉਹ 55 ਸਾਲ ਹੈ। ਉਹਨੇ ਕਿਹਾ ਵੀ ਇਹ ਜਿਹੜੇ ਫਰਕ ਹੈ ਦੋਨਾਂ 'ਚ ਹੀ, ਦੋਨੋਂ ਭਾਰਤ ਦੀ ਯੂਨੀਅਨ 'ਚ ਨੇ, ਇਵੇਂ ਹੀ ਹੈ ਜਿਵੇਂ ਅਮਰੀਕਾ ਤੇ ਸਾਊਥ ਸੁਡਾਨ 'ਚ ਹੋਏ। ਹੁਣ ਉਹ ਗਰੀਬੀ ਦਾ ਮਾਰਿਆ ਹੋਇਆ ਸਾਊਥ ਸੁਡਾਨ ਹੈ। ਕੰਪੈਰੀਜ਼ਨ ਹੈ ਵੀ ਕੇਰਲਾ ਕਿੱਥੇ ਖੜਾ ਹੈ ਤੇ ਇਹ ਕਿੱਥੇ ਖੜਾ ਹੈ ਜੀ। Yet in October last year, the Chief Minister of Uttar Pradesh Aditya Nath went to Kerala and said
that the state must take lessons from Uttar Pradesh on providing health care and running hospitals. The statement was particularly baffling, considering that just a few months earlier, 30 children had died in a government hospital in Gorakhpur due to the administration's failure to maintain a supply of oxygen. ਕਹਿੰਦੇ ਇਹਨਾਂ ਦੀ ਜਾਂ ਸਿਤਮ ਜ਼ਰੀਫੀ ਦੇਖੋ ਕਿ यूपी ਦਾ ਚੀਫ ਮਿਨਿਸਟਰ ਆਦਿੱਤਿਆਨਾਥ ਯੋਗੀ ਕੇਰਲਾ ਆਇਆ ਔਰ ਉੱਥੇ ਆ ਕੇ ਕਹਿੰਦਾ ਹੈ ਕਿ ਜੀ ਤੁਸੀਂ ਸਾਡੇ ਤੋਂ ਸਿੱਖੋ यूपी ਤੋਂ ਕਿ ਵੀ ਤੁਸੀਂ ਜਿਹੜੀ ਹੈਲਥ ਕੇਅਰ ਸਿਸਟਮ ਹੈ ਔਰ ਇਹ ਕਿਵੇਂ ਪ੍ਰੋਵਾਈਡ ਕਰਨਾ ਹੈ। ਉਹਨਾਂ ਨੇ ਕਿਹਾ ਜਦੋਂ ਕਿ ਅਜੇ ਕੁਝ ਦਿਨ ਪਹਿਲਾਂ ਉੱਥੇ 30 ਬੱਚੇ ਮਰ ਗਏ ਜੀ, ਆਕਸੀਜਨ ਸਪਲਾਈ ਨਹੀਂ ਹੋਈ ਔਰ ਉਦੋਂ ਇਹ ਅਜੇ ਨਹੀਂ ਆਇਆ ਜਿਹੜਾ ਪੁਲ ਡਿੱਗਿਆ ਜਿਹਦੇ ਥੱਲੇ ਵਾਰਾਣਸੀ ਦੇ ਵਿੱਚ ਹੀ ਜਿਹੜਾ ਪੂਰੇ ਦਾ ਪੂਰਾ 20-30 ਬੰਦੇ ਉਹਦੇ ਥੱਲੇ ਆ ਕੇ ਮਰ ਗਏ। As absurd as Adityanath's brazenness seems, it has a clear political context. ਉਹਨੇ ਕਿਹਾ ਜੀ ਆ ਜਿਹੜਾ ਬੇਵਕੂਫਾਨਾ ਝੂਠ ਬੋਲ ਰਿਹਾ ਹੈ ਇਹ ਤਾਂ ਹੈ ਆਪਣੀ ਥਾਂ ਤੇ ਪਰ ਇਹਦਾ ਇੱਕ ਸਿਆਸੀ ਸੰਦਰਭ ਹੈ ਜੀ, political context ਹੈ। While India's northern states are lagging far behind in terms of development parameters, they enjoy much more political power not only because of their access to Hindi but also because of their larger population. ਉਹਨਾਂ ਨੇ ਕਿਹਾ ਜੀ ਆਰਥਿਕ ਭਾਵੇਂ ਜੋ ਇਹਨਾਂ ਦੀ ਮੰਦਹਾਲੀ ਹੈ ਸਿਆਸੀ ਤੌਰ ਤੇ ਕਿਉਂਕਿ ਗਿਣਤੀ ਜ਼ਿਆਦਾ ਹੈ ਸਿਆਸੀ ਪਾਵਰ ਵੀ ਇਹਨਾਂ ਕੋਲ ਔਰ ਹਿੰਦੀ ਜ਼ਬਾਨ ਇਹਨਾਂ ਨੇ ਲਾਗੂ ਕੀਤੀ ਹੋਈ ਉਹਦੇ ਸਿਰ ਤੇ ਇਹ ਮੋਹਰ ਜਿਹੜੀ ਹੈ ਉਹ ਪਾਵਰ ਦਿਖਾਉਂਦੇ ਨੇ। For long the Indian north and south have been on divergent paths. The south is developing at a faster rate and the north is seeing much faster population growth. ਉਹਨੇ ਕਿਹਾ ਉੱਤਰ ਤੇ ਦੱਖਣ ਚ ਫਰਕ ਹੈ ਉਹ ਨਿਆਣੇ ਜ਼ਿਆਦਾ ਜੰਮ ਰਹੇ ਨੇ ਤੇ ਇਧਰ ਡਿਵੈਲਪਮੈਂਟ ਜ਼ਿਆਦਾ ਹੋ ਰਹੀ ਹੈ ਵੀ ਇਹ ਟੋਟਲੀ ਔਰ ਬੜਾ ਅੱਛਾ ਇਹਦੇ ਚ ਐਨਾਲਿਸਿਸ ਹੈ ਜੀ। These trends if they continue are likely to worsen the political imbalance between the two regions ਕਿ ਜਿਹੜਾ ਸਿਆਸੀ imbalance ਹੈ ਉਹ ਵਧੇਗਾ ਜੇ ਇਸੇ ਲਾਈਨ ਤੇ ਜਾਰੀ ਰਹੇ। An example of this is the recent controversy over the 15th Finance Commission's recommendations. By carrying out population control, southern states have accrued an advantage in terms of per capita allocation of central funds, which these recommendations threaten to take away. With their prominent history of sub-nationalism, the southern states' anxiety over the presence in the Indian Union is likely to get worse. ਉਹਨੇ ਕਿਹਾ ਜੀ ਭਾਵੇਂ ਸਾਊਥ ਦੀਆਂ ਸਟੇਟਾਂ ਫਸੀਆਂ ਹੋਈਆਂ ਨੇ ਨੇਸ਼ਨ ਇੰਡੀਅਨ ਸਟੇਟ ਪਰ ਉਹਨਾਂ 'ਚ ਸਬ ਨੇਸ਼ਨ ਹੈ ਕਿ ਵੀ ਅਸੀਂ ਇਹਨਾਂ ਦਾ ਹਿੱਸਾ ਨਹੀਂ ਹੈਗੇ ਸਾਡੀ ਆਪਣੀ ਤਮਿਲ ਆਈਡੈਂਟੀਟੀ ਹੈ ਜਾਂ ਤੇਲਗੂ ਆਈਡੈਂਟੀਟੀ ਹੈ। ਉਹਨਾਂ ਨੇ ਕਿਹਾ ਵੀ ਆ ਜਿਹੜਾ 15th ਫਾਈਨੈਂਸ ਕਮਿਸ਼ਨ ਹੈ ਉਹਨਾਂ ਨੇ ਇਹ ਕਿਹਾ ਕਿ ਜੀ ਅਸੀਂ ਪੋਪੂਲੇਸ਼ਨ ਬੇਸਡ ਰਾਹਤ ਦਿਆਂਗੇ ਔਰ ਸਾਊਥ ਵਾਲਿਆਂ ਨੂੰ ਲੱਗਣ ਲੱਗ ਗਿਆ ਵੀ ਇਹ ਤਾਂ ਜਿਹੜਾ ਇਹ ਠੀਕ ਨਹੀਂ ਹੋਣਾ ਔਰ ਉਹਨਾਂ 'ਚ ਆਲਰੇਡੀ ਜਿਹੜੀ ਸਬ ਨੈਸ਼ਨੈਲਿਟੀ ਹੈ ਉਹ ਵਰਸਟ ਹੋ ਰਹੀ ਹੈ। The shift in India's demographics over the past few decades have been repaid. ਹੁਣ ਉਹਨੇ ਦੱਸਿਆ ਵੀ population imbalance ਕਿਵੇਂ ਹੋਇਆ ਜੀ। In 1961, Tamil Nadu had a population of 33 million, while present-day Madhya Pradesh had a population of 23 million. 33-23 ਕਿ ਵੀ 1961 ਦੇ ਵਿੱਚ ਤਮਿਲਨਾਡੂ ਦੀ ਆਬਾਦੀ 33 ਮਿਲੀਅਨ ਸੀ ਤੇ ਮੱਧ ਪ੍ਰਦੇਸ਼ ਦੀ 23 ਮਿਲੀਅਨ ਸੀ। By 2001, Madhya Pradesh had overtaken Tamil Nadu in terms of population. ਵੀ ਕਿੱਥੇ ਤਾਂ ਉਹ 1961 ਦੇ ਵਿੱਚ ਉਹਨਾਂ ਨਾਲੋਂ ਜਿਹੜਾ 10 ਮਿਲੀਅਨ ਘੱਟ ਸੀ ਹੁਣ ਉਹ 10 ਮਿਲੀਅਨ ਵੀ ਅੱਗੇ ਵੱਧ ਗਏ ਤੇ ਹੋਰ ਵੀ ਅੱਗੇ ਵਧਾ ਕੇ ਉਹ ਉਹਨਾਂ ਦੀ ਪਾਪੂਲੇਸ਼ਨ ਤਮਿਲਨਾਡੂ ਨਾਲੋਂ ਜ਼ਿਆਦਾ ਹੈ ਜੀ। Similarly, Rajasthan had a population of 20 million in 1961, while Kerala had a population of 16.9 million. ਕਿ 1961 ਚ ਜਿਹੜੀ ਹੈ ਉਹ ਰਾਜਸਥਾਨ ਦੀ ਆਬਾਦੀ 20 ਮਿਲੀਅਨ ਸੀ ਤੇ ਕੇਰਲਾ ਦੀ 16.9 ਮਿਲੀਅਨ ਸੀ। ਹੁਣ 2011 ਚ ਕੀ ਹੈ ਰਾਜਸਥਾਨ ਹੈਡ ਅ ਪੋਪੂਲੇਸ਼ਨ ਆਫ 68 ਮਿਲੀਅਨ ਕੰਪੇਅਰਡ ਟੂ ਕੇਰਲਾ's 33 ਮਿਲੀਅਨ। ਉਹ 16.9 ਮਿਲੀਅਨ ਤੋਂ 33 ਮਿਲੀਅਨ ਆਏ ਆਲਮੋਸਟ ਡਬਲ ਹੋਏ ਤੇ ਉਹ ਜਿਹੜੇ ਨੇ 20 ਮਿਲੀਅਨ ਤੋਂ 68 ਮਿਲੀਅਨ ਚਲੇ ਗਏ ਤਿੰਨ ਤੋਂ ਵੀ ਜ਼ਿਆਦਾ 3.5 time ਜੀ। This is while Kerala has not even doubled its population, Rajasthan has more than tripled its population in the same period. 3 गुना वो चले गए। Population growth is often exponential, especially when two societies have had a significant difference in fertility rates for a generation. उन्हें क्या जी ये अगों technicality ने discuss की थी है भी जदों fertility rate
ਕਿੰਨੇ ਬੱਚੇ ਹੋਣੇ ਨੇ, ਜਿੰਨੇ ਹੋਏ ਫਿਰ ਉਹਨਾਂ ਦੇ ਅੱਗੋਂ ਕਿੰਨੇ ਹੋਣੇ ਨੇ ਜੀ। ਔਰ ਯੂਰਪ ਵਾਲੇ ਵਰਿਡ ਨੇ ਵੀ ਉਹਨਾਂ ਦਾ ਫਰਟੀਲਿਟੀ ਰੇਟ ਥੱਲੇ ਜਾ ਰਿਹਾ ਔਰ ਇਹ ਯੂਪੀ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ ਦੱਬ ਕੇ ਬੱਚੇ ਜੰਮ ਰਹੇ ਨੇ ਔਰ ਨਤੀਜਾ ਕਿ ਉਹ ਸਾਊਥ ਵਾਲਿਆਂ ਨੂੰ ਲੱਗਦਾ ਹੈ ਕਿ ਵੀ ਟੈਕਸ ਸਾਡੇ ਲੈ ਕੇ ਔਰ ਉੱਥੇ ਮਰ ਰਹੇ ਨੇ ਜੰਮ ਕੇ ਵੀ। ਜੇ 2,39,000 ਕੁੜੀਆਂ 5 ਸਾਲ ਤੱਕ ਪਹੁੰਚਦੇ ਆ ਮਰਜ ਪਰ ਫੰਡਿੰਗ ਉਸ ਲਿਹਾਜ਼ ਨਾਲ ਜਾ ਰਹੀ ਜੀ। ਫਿਰ ਉਹਨਾਂ ਨੇ ਇਹ ਸਾਰਾ ਜਿਹੜਾ 2 ਪੈਰਾਗ੍ਰਾਫ ਨੇ ਉਹ ਇਹਦੇ ਤੇ ਹੀ ਡਿਸਕਸ ਕੀਤੇ ਨੇ ਕਿ ਵੀ ਕਿਵੇਂ ਫਰਟੀਲਿਟੀ ਰੇਟ ਉਹਨਾਂ ਦਾ ਉੱਪਰ ਜਾ ਰਿਹਾ ਥੱਲੇ ਜਾ ਰਿਹਾ। ਫਿਰ ਉਹਨਾਂ ਨੇ ਅੱਗੇ ਆ ਕੇ ਕਿਹਾ ਕਿ ਦਿਸ ਡਾਈਵਰਜੈਂਸ ਬਿਟਵੀਨ 2 ਰੀਜਨਸ ਇਜ਼ ਯੂਨੀਕ ਇਨ ਅ ਫੈਡਰਲ ਸਟਰਕਚਰ। ਜਦੋਂ ਹੁਣ ਅਸੀਂ ਫੈਡਰਲ ਸਟਰਕਚਰ ਦੀ ਗੱਲ ਕਰਦੇ ਹਾਂ ਤੇ ਇਹ ਵਖਰੇਵਾਂ ਬੜਾ ਫਿਕਰ ਪਾਉਣ ਵਾਲਾ ਹੈ। In almost all other federal structures, the place that is growing richer will be one to experience a higher population growth because of economic migration. The state of Texas and California and United States are examples. In India, however, high population growth is driven by high birth rates in poorer regions, often attributed to poor female literacy. ਉਹਨੇ ਕਿਹਾ ਵੀ ਹੁੰਦਾ ਇਹ ਹੈ ਕਿ ਜਿੱਥੇ ਪੋਪੂਲੇਸ਼ਨ ਵੱਧ ਰਹੀ ਹੋਏ ਜੀ ਉੱਥੇ ਇਕਨੋਮਿਕਲ ਗਰੋਥ ਹੁੰਦੀ ਹੈ ਕਿਉਂਕਿ ਲੋਕ ਉੱਥੇ ਜਾਂਦੇ ਨੇ ਜੌਬ ਹੈ। ਉਹਨੇ ਐਗਜ਼ਾਮਪਲ ਦਿੱਤੀ ਜਿਵੇਂ ਅਮਰੀਕਾ 'ਚ ਕੈਲੀਫੋਰਨੀਆ ਤੇ ਟੈਕਸਸ ਹੈ ਸਭ ਤੋਂ ਹਾਈਲੀ ਪੋਪੂਲੇਟਡ ਨੇ ਪਰ ਹਾਈਲੀ ਪ੍ਰੋਗਰੈਸਿਵ ਔਰ ਭਾਰਤ 'ਚ ਪੁੱਠਾ ਹੋ ਰਿਹਾ ਵੀ ਜਿੱਥੇ ਪੋਪੂਲੇਸ਼ਨ ਗਰੋਥ ਹੈ ਉੱਥੇ ਪਾਵਰਟੀ ਬਹੁਤ ਜ਼ਿਆਦਾ ਹੈ। ਔਰ ਇਹ ਸਾਰਾ ਜਿਹੜਾ ਉਹਨਾਂ ਦਾ ਪਾਰਟ ਹੈ ਕਿ ਵੀ ਫਿਰ ਇਹਦਾ ਨਤੀਜਾ ਪੋਲੀਟੀਕਲੀ ਕੀ ਹੋ ਰਿਹਾ। The phenomena is raising several problems, the most serious of these being the erosion of the impact of each voter in such states such as Madhya Pradesh, Rajasthan, Bihar and Uttar Pradesh. ਜਦੋਂ ਜ਼ਿਆਦਾ ਆਬਾਦੀ ਹੈ ਭਾਵੇਂ 2026 ਤੱਕ ਉਹਨਾਂ ਨੇ ਪਾਰਲੀਮੈਂਟਰੀ ਸੀਟਸ ਫ੍ਰੀਜ਼ ਕਰ ਦਿੱਤੀਆਂ ਪਰ ਜਿਉਂ ਹੀ ਖੁੱਲਣਗੀਆਂ ਇਹ ਚਾਰੋਂ ਸਟੇਟਾਂ ਦੀ ਇੰਨੀ ਆਬਾਦੀ ਹੋਏਗੀ ਇਹਨਾਂ ਦੇ ਇੰਨੇ ਐਮਪੀ ਹੋਣਗੇ ਵੀ ਉਹਦੇ ਸਿਰ ਤੇ ਹੀ ਇਹ ਸਰਕਾਰ ਬਣਾਉਣਗੇ। ਇਹਨਾਂ ਨੂੰ ਬਾਕੀਆਂ ਦੀ ਪਰਵਾਹ ਹੀ ਨਹੀਂ ਹੈ। ਹੁਣ ਸਾਊਥ ਦੇ ਮੱਛੀ ਖਾਣ ਵਾਲੇ ਤੇ ਚੌਲ ਖਾਣ ਵਾਲੇ ਉਹਨਾਂ ਨੂੰ ਫਿਊਚਰ ਦਾ ਚੈਲੰਜ ਵੀ ਨਜ਼ਰ ਆ ਰਿਹਾ। ਸਿੱਖ ਸੁੱਤੇ ਹੋਏ ਨੇ ਕਿ ਵੀ ਸਾਡਾ ਅਸੀਂ ਰਾਜ ਭਾਗ ਦੇ ਮਾਲਕ ਸੀ ਸਾਡਾ ਹਾਲ ਕੀ ਕਰ ਦਿੱਤਾ ਹੈ, ਕਿਵੇਂ ਸਾਡਾ ਕਿਸਾਨ ਔਰ ਦੂਜਾ ਜਾ ਰਿਹਾ ਹੈ, ਕਿਵੇਂ ਬਾਹਰਲੇ ਲੋਕ ਲਿਆ ਕੇ ਉੱਥੇ ਵਸਾਏ ਜਾ ਰਹੇ ਨੇ। ਇਹ 2026 ਤੋਂ ਬਾਅਦ ਵੀ ਸੋਚ ਰਹੇ ਨੇ ਕਿ ਵੀ ਇਹ ਜਿਹੜਾ ਹੈ ਅਲਟੀਮੇਟਲੀ ਅਸੀਂ ਲੂਜ਼ਰ ਹੋਵਾਂਗੇ ਅਗਲੀਆਂ ਤੱਕ ਪਹੁੰਚਦੇ। ਫਿਰ ਉਹਨੇ ਕਿਹਾ ਜੀ ਵੋਟਰਸ ਇਨ ਨਾਰਦਰਨ ਸਟੇਟਸ ਆਰ ਗੋਇੰਗ ਟੂ ਡਿਮਾਂਡ ਦੈਟ देयर ਵੋਟਸ ਹੈਵ ਦਾ ਸੇਮ ਪਾਵਰ। ਇਹ ਸਾਰਾ ਵੋਟਿੰਗ ਦੀ ਗੱਲ ਹੈ ਵੀ ਕਿੱਧਰ ਜਾਏਗਾ। ਫਿਰ ਉਹਨੇ ਕਿਹਾ ਕਿ ਵੀ ਅਸੀਂ ਆਲਰੇਡੀ ਇਸ ਪ੍ਰੋਬਲਮ ਨੂੰ ਫੇਸ ਕਰ ਰਹੇ ਹਾਂ। 1971 ਦੀ ਸੈਂਸਸ ਨੂੰ ਕੋਟ ਕੀਤਾ ਹੈ ਫਿਰ ਦੂਜੇ ਡਾਟੇ ਨੂੰ ਕੋਟ ਕੀਤਾ ਹੈ। ਔਰ ਮੈਂ ਕਲੋਜ਼ਿੰਗ ਵੱਲ ਜਾਵਾਂ ਕਿ ਵੀ ਅਲਟੀਮੇਟਲੀ ਜਿਹੜੇ ਦੋ ਕਲੋਜ਼ਿੰਗ ਪੈਰਾਗ੍ਰਾਫ ਨੇ ਬੜੇ ਇੰਪੋਰਟੈਂਟ ਨੇ। The inconvenience of this alliance makes it imperative that India revisit several fundamental questions about its federal structure. ਕਿ ਇਹ ਜੋ ਚੱਲ ਰਿਹਾ ਹੈ ਇਹਦੇ ਇੰਪੈਕਟ ਇਹ ਹੈ ਕਿ ਭਾਰਤ ਵਾਪਸ ਮੁੜੇ ਇਹ ਦੇਖਣ ਦੇ ਲਈ ਕਿ ਫੈਡਰਲ ਸਟਰਕਚਰ ਕਿਵੇਂ ਦਾ ਹੋਣਾ ਚਾਹੀਦਾ ਹੈ। ਵਾਟ ਇਜ਼ ਦਾ ਨੇਚਰ ਆਫ ਇਟਸ ਫੈਡਰਲ ਯੂਨੀਅਨ। ਫੈਡਰਲ ਯੂਨੀਅਨ ਦਾ ਕੀ ਸਟਰਕਚਰ ਹੋਣਾ ਚਾਹੀਦਾ ਹੈ। ਇਜ਼ ਇਟ ਅ ਹਾਰਡ ਯੂਨੀਅਨ ਸੱਚ ਐਜ਼ ਸੇ ਦਾ ਯੂਨਾਈਟਿਡ ਸਟੇਟਸ ਔਰ ਇਜ਼ ਇਟ ਅ ਯੂਜ਼ਫੁਲ coming together of disparate states with their own complex and large societies such as the European Union। ਕਿ ਬਈ ਜਿਹੜੀਆਂ ਹੁਣ ਇੰਡੀਅਨ ਸਟੇਟਾਂ ਨੇ ਉਹਨਾਂ ਦੀ ਯੂਨੀਅਨ ਇਵੇਂ ਹੋਵੇ ਅਮਰੀਕਾ ਵਾਂਗ ਜਿੱਥੇ ਇੱਕ ਫੈਡਰਲ ਸਟਰਕਚਰ ਹੈ ਔਰ ਸਟੇਟਸ ਵੀ ਆਟੋਨੋਮਸ ਨੇ ਜਾਂ ਯੂਰਪੀਅਨ ਯੂਨੀਅਨ ਵਾਂਗ ਹੋਏ ਜਿੱਥੇ ਕਿ ਬਿਲਕੁਲ ਲੂਜ਼ ਸਟਰਕਚਰ ਹੈ ਔਰ ਇਦਾਂ ਦੇ ਇੰਡੀਅਨ ਯੂਨੀਅਨ ਹੋਏ ਔਰ ਇਜ਼ ਇਟ ਸਮਥਿੰਗ ਇਨ ਬਿਟਵੀਨ ਔਰ ਬਿਯੋਂਡ ਥੀਸ ਟੂ ਜਾਂ ਇਹਨਾਂ ਦੋਨਾਂ ਦੇ ਵਿੱਚ ਵਿਚਾਲੇ ਜਾਂ ਇਸ ਤੋਂ ਪਰੇ। Do the terms of this union need to be renegotiated? ਕਿ ਜਿਹੜੀ ਇੰਡੀਅਨ ਦੀ ਸਟੇਟਸ ਦੇ ਨਾਲ ਸਾਂਝ ਹੈ ਕਿ ਇਹਦੀ ਦੁਬਾਰਾ ਨੈਗੋਸ਼ੀਏਸ਼ਨ ਨਹੀਂ ਹੋਣੀ ਚਾਹੀਦੀ ਔਰ is it union not worth preserving at all? ਇਹ ਹੈ ਕਿ ਕੀ ਇੰਡੀਅਨ ਯੂਨੀਅਨ ਦੀ ਲੋੜ ਵੀ ਹੈ ਵੀ let all these be the countries। ਇਹਦੀ ਲੋੜ ਹੀ ਕੀ ਹੈ। Since its inception, India has never asked people for their consent to be governed। ਕਿ ਜਦੋਂ ਦਾ ਭਾਰਤ ਜੰਮਿਆ ਇਹਨਾਂ ਕਦੇ ਲੋਕਾਂ ਨੂੰ ਪੁੱਛਿਆ ਹੀ ਨਹੀਂ ਕਿ ਅਸੀਂ ਤੁਹਾਡੇ ਤੇ ਰਾਜ ਕਰ ਰਹੇ ਹਾਂ ਵੀ ਤੁਹਾਡੀ ਰਾਏ ਕੀ ਹੈ। Even in places where an explicit referendum on the matter was either promised or seemed warranted such as in Kashmir and Hyderabad, the country never conducted one। ਕਿ ਜਿੱਥੇ ਇਹਨਾਂ ਨੇ ਮੰਨਿਆ ਵੀ ਸੀ ਕਸ਼ਮੀਰ ਦੇ ਵਿੱਚ ਜਾਂ ਹੈਦਰਾਬਾਦ ਕਿ ਅਸੀਂ ਰੈਫਰੈਂਡਮ ਕਰਵਾਵਾਂਗੇ ਉਹ ਉਹਨਾਂ ਨੇ ਕਦੇ ਨਹੀਂ ਕਰਵਾਇਆ। How long can that continue? ਇਹ ਹੁਣ ਸਾਊਥ ਦਾ ਕਹਿ ਰਿਹਾ ਬੰਦਾ ਇਹ ਕਿੰਨੀ ਦੇਰ ਚੱਲੇਗਾ। It is unnatural if human history is any guide for a country of 1.3 billion to be centralized to the level
that India is aiming for and still remain a liberal democracy, especially when there are multiple cleavages that appear impossible to paper over. ਉਹਨੇ ਕਿਹਾ ਜੀ ਥਾਂ ਥਾਂ ਜਿਹੜੇ ਨੇ ਦਰਾਰਾਂ ਪੈ ਰਹੀਆਂ ਨੇ, 1 ਬਿਲੀਅਨ 300 ਮਿਲੀਅਨ ਦੀ ਤੁਹਾਡੀ ਆਬਾਦੀ ਤੇ ਤੁਸੀਂ ਲੋਕਾਂ ਦੀ ਰਾਏ ਲੈਣਾ ਨਹੀਂ ਚਾਹੁੰਦੇ, ਕਿਸ ਕਿਸਮ ਦੀ ਯੂਨੀਅਨ ਜੀ ਇਹ ਕੇਸ ਬਿਲਡ ਕਰਦਾ ਹੈ ਖਾਲਿਸਤਾਨ ਲਈ। ਔਰ ਅਸੀਂ ਸਮਝਦੇ ਹਾਂ ਕਿ ਵੀ ਲਾਈਨ ਉਧਰ ਵੱਲ ਜਾ ਰਹੇ ਨੇ। ਸਾਊਥ ਦੇ ਉਹ ਸਿਆਣਪ ਹੈ, ਉਹਨਾਂ ਨੇ ਆਲਰੇਡੀ 4 ਸਟੇਟਾਂ ਦੇ ਫਾਈਨੈਂਸ ਮਿਨਿਸਟਰਸ ਨੇ ਪਿਛਲੇ ਦਿਨਾਂ 'ਚ ਕੇਰਲਾ 'ਚ ਮੀਟਿੰਗ ਕਰਕੇ ਉਹਨਾਂ ਨੇ ਕਿਹਾ ਜੀ ਇਹ ਸਾਡੇ ਨਾਲ ਧੱਕਾ ਹੈ, ਅਸੀਂ ਸਾਊਥ ਦੀ ਆਪਣੀ ਇਕਨੋਮਿਕਲ ਯੂਨੀਅਨ ਬਣਾਈਏ। ਔਰ ਅਸੀਂ ਜਿਹੜੇ ਆਪਣੀ ਆਜ਼ਾਦੀ ਦੇ ਲਈ ਆ ਕੇ ਖਲੋਤੇ ਹਾਂ ਸਿੱਖ ਕੌਮ, 4 ਚੁਫੇਰੇ ਸਾਡੀ ਆਜ਼ਾਦੀ ਦੀ ਗੱਲ ਖਾਸ ਤੌਰ ਤੇ ਡਾਇਸਪੋਰਾ ਸਿੱਖਾਂ 'ਚ ਹੈ। ਮੈਂ ਇਸ ਸੈਗਮੈਂਟ ਦੀ ਕਲੋਜ਼ਿੰਗ 'ਚ ਯਾਦ ਦਹਾਨੀ ਕਰਵਾ ਦਿਆਂ ਕਿ ਕੱਲ ਯਾਨੀ ਕਿ 19 ਮਈ ਨੂੰ ਕੈਪੀਟਲ ਹਿੱਲ ਦੇ ਉੱਤੇ ਨੈਸ਼ਨਲ ਸਿੱਖ ਡੇ ਫਰੀडम ਮਾਰਚ ਜੀ ਇਹ ਹੈ, ਜਿਹਦੇ 'ਚ ਵੱਡੀ ਗਿਣਤੀ ਸਿੱਖ ਸੰਗਤਾਂ ਸਾਰੀ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਇਹਦਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਤੀਸਰਾ ਫਰੀडम ਮਾਰਚ ਹੈ ਔਰ ਇਹਦੇ 'ਚ ਹੁਮਾ ਕੇ ਪਹੁੰਚੋ। ਸਾਡੀ TV 84 ਦੀ ਸਾਰੀ ਟੀਮ ਮੌਕੇ ਤੇ ਮੌਜੂਦ ਹੋਏਗੀ ਔਰ ਅਸੀਂ 1 ਵਜੇ ਤੋਂ 4 ਵਜੇ ਤੱਕ, ਕਿਉਂਕਿ ਬਾਰਿਸ਼ ਉੱਥੇ ਹੋ ਰਹੀ ਹੈ ਔਰ ਕੱਲ ਬਾਰਿਸ਼ ਘੱਟ ਹੈ, ਕੋਸ਼ਿਸ਼ ਇਸ ਨੂੰ ਕਰਾਂਗੇ ਇਸ ਦਾ ਲਾਈਵ ਪ੍ਰਸਾਰਣ ਉੱਥੋਂ ਕਰਨ ਦੀ ਔਰ ਉਸ ਤੋਂ ਬਾਅਦ ਦੁਬਾਰਾ ਵੀ ਅਸੀਂ ਜ਼ਰੂਰ ਦਿਖਾਵਾਂਗੇ। ਸੋ ਇਹ 319ਵਾਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਫਰੀडम ਮਾਰਚ ਹੈ। ਸੋ ਜੇ ਸਾਊਥ ਦੀਆਂ ਸਟੇਟਾਂ ਨੂੰ ਸਮਝ ਆ ਰਹੀ ਹੈ, ਇੱਧਰ ਉੱਧਰ ਹੋ ਰਿਹਾ, ਸਾਨੂੰ ਵੀ ਸਮਝ ਆਉਣੀ ਚਾਹੀਦੀ ਹੈ ਕਿ ਅਸੀਂ ਅਲਟੀਮੇਟਲੀ ਉੱਥੇ ਆਪਣੀ ਆਵਾਜ਼ ਬਾਕੀ ਸਭ ਦੇ ਨਾਲ ਰਲਾਈਏ। ਔਰ ਅੱਜ ਹੀ ਭਾਈ ਨਰਿੰਦਰ ਸਿੰਘ ਮੈਨੂੰ ਰਿਮਾਈਂਡ ਕਰਵਾ ਰਹੇ ਸੀ ਕਿ ਤੁਹਾਨੂੰ ਯਾਦ ਹੈ ਕਿ 19 ਮਈ 1994 ਦੇ ਵਿੱਚ ਹੀ ਨਰਸਿਮਹਾ ਰਾਓ ਵਾਈਟ ਹਾਊਸ 'ਚ ਆਇਆ ਸੀ ਔਰ ਉਦੋਂ ਬਹੁਤ ਵੱਡਾ ਜਿਹੜਾ ਪ੍ਰੋਟੈਸਟ ਸੀ, 3000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਵਾਈਟ ਹਾਊਸ ਦੇ ਬਾਹਰ ਸੀ। ਸੋ ਉਦੋਂ ਅਜੇ ਅਸੀਂ ਤਾਜ਼ਾ ਵਾਸ਼ਿੰਗਟਨ ਆਏ ਸੀ ਔਰ ਉਹ ਸਪਿਰਿਟ ਦੇਖਣ ਵਾਲੀ ਸੀ, ਕਿਉਂਕਿ ਨਰਸਿਮਹਾ ਰਾਓ ਇੱਕ ਕਾਤਲ ਪੰਜਾਬ ਦੇ ਵਿੱਚ ਬੇਅੰਤੇ KP ਗਿੱਲ ਦੀ ਸਰਕਾਰ ਸੀ। ਸੋ ਕੁਦਰਤੀ ਜਦੋਂ 19 ਮਈ ਦਾ ਜ਼ਿਕਰ ਹੋਇਆ ਉਹਨਾਂ ਨੇ ਕਿਹਾ ਜੀ ਹੁਣ ਠੀਕ ਜਿਹੜਾ ਹੈ ਇਹ ਅਸੀਂ 24 ਸਾਲ ਪਹਿਲਾਂ ਕੀਤਾ ਸੀ, ਹੁਣ 24 ਸਾਲ ਬਾਅਦ ਕੱਲਾ ਪ੍ਰੋਟੈਸਟ ਨਹੀਂ, ਹੁਣ ਅਸੀਂ ਫਰੀडम ਮਾਰਚ ਕਰ ਰਹੇ ਹਾਂ ਕੈਪੀਟਲ ਹਿੱਲ ਦੇ ਉੱਤੇ। ਸੋ ਮੈਂ ਇਹ ਅਪੀਲ ਕਰਾਂਗਾ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਉਸ ਸ਼ਮੂਲੀਅਤ ਕਰਨ ਜੀ। ਡਾਕਟਰ ਸਾਹਿਬ ਥੱਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ। ਤੁਸੀਂ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।